Viewers, welcome back in our program. ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਕਲੈਂਡ ਨਿਊਜ਼ੀਲੈਂਡ ਤੋਂ ਸਰਦਾਰ ਹਰਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸਤਿ ਸ਼੍ਰੀ ਅਕਾਲ ਡਾਕਟਰ ਅਮਰਜੀਤ ਸਿੰਘ ਜੀ। ਡਾਕਟਰ ਜੀ, ਰਾਜੋਆਣਾ ਬਾਰੇ ਸਵਾਲ ਦਾ ਜਵਾਬ ਦੇਣ ਲਈ ਬਹੁਤ-ਬਹੁਤ ਧੰਨਵਾਦ। ਮੇਰੇ ਵਿਚਾਰ ਅਨੁਸਾਰ ਹਰ ਇੱਕ ਬਹਾਦਰ ਇਨਸਾਨ ਚੰਗਾ ਲੀਡਰ ਵੀ ਹੋਵੇ, ਇਹ ਜ਼ਰੂਰੀ ਨਹੀਂ। ਕਈ ਵਿਅਕਤੀਗਤ ਤੌਰ ਤੇ ਤਾਂ ਪਰਫਾਰਮ ਕਰ ਸਕਦੇ ਹਨ, ਪਰ ਇੱਕ ਟੀਮ ਲੀਡ ਕਰਨ ਵਿੱਚ ਫੇਲ ਹੋ ਜਾਂਦੇ ਹਨ। ਸਫਲ ਟੀਮ ਲੀਡਰ ਆਪਣੇ ਨਿੱਜੀ ਸਵਾਰਥ ਨੂੰ ਇੱਕ ਪਾਸੇ ਰੱਖ ਕੇ ਆਪਣੀ ਟੀਮ ਦੀ ਜਿੱਤ ਲਈ ਸੋਚਦੇ ਹਨ। ਸਾਨੂੰ ਰਾਜੋਆਣਾ ਜੀ ਦੇ ਯੋਗਦਾਨ ਤੇ ਕੁਰਬਾਨੀ ਦਾ ਸਤਿਕਾਰ ਕਰਦਿਆਂ ਇਹ ਵੀ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਉਹ ਸਾਨੂੰ ਖਾਲਿਸਤਾਨ ਦੀ ਆਜ਼ਾਦੀ ਦੀ ਜੰਗ ਵਿੱਚ ਨਿਰਸਵਾਰਥ ਲੀਡ ਕਰਨ ਦੇ ਯੋਗ ਨਹੀਂ ਹਨ। ਡਾਕਟਰ ਜੀ, ਅਗਰ ਮੈਂ ਗਲਤ ਹੋਵਾਂ ਤਾਂ ਮੁਆਫ ਕਰਨਾ। ਡਾਕਟਰ ਜੀ, ਬਹੁਤ ਸਾਰੇ ਦਰਸ਼ਕਾਂ ਨੇ ਸੱਚੋ ਸੱਚ ਤੇ TV 84 ਨੂੰ ਇੰਡੀਆ ਵਿੱਚ ਚਲਾਉਣ ਦੀ ਮੰਗ ਕੀਤੀ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਇੰਡੀਆ ਗਵਰਨਮੈਂਟ ਨੇ ਇਹ ਹੋਣ ਦੇਣਾ ਹੈ। ਤੁਸੀਂ ਸੱਚ ਬੋਲਦੇ ਹੋ ਤੇ ਸੱਚ ਹਿੰਦੁਸਤਾਨ ਵਿੱਚ ਅਲਾਉਡ ਨਹੀਂ ਹੈ, ਖਾਸ ਕਰ ਜੇ ਇਹ ਸੱਚ ਸਿੱਖਾਂ ਲਈ ਹੋਵੇ। ਮੈਂ ਫੇਸਬੁੱਕ ਤੇ ਇੱਕ ਖਾਲਿਸਤਾਨ ਦਾ ਨਾਮ ਦਾ ਪੇਜ ਚਲਾਇਆ ਹੈ। 15 ਕੁ ਦਿਨ ਵਿੱਚ ਹੀ ਪੇਜ ਕਾਫੀ ਪਪੂਲਰ ਹੋ ਰਿਹਾ ਸੀ ਤੇ ਵੀਕਲੀ ਰੀਚ 90,000 ਪਰਸਨ ਦੇ ਲਾਗੇ ਤੇ ਲਗਭਗ 4,000 ਲੋਕਾਂ ਨੇ ਪੇਜ ਲਾਈਕ ਕੀਤਾ। ਪੇਜ ਲਾਈਕ ਕਰਨ ਵਾਲੇ ਜ਼ਿਆਦਾ ਸਿੱਖ ਵੀਰ ਇੰਡੀਆ ਤੋਂ ਹੀ ਹਨ, ਪਰ ਹੁਣ 4 ਦਿਨ ਤੋਂ ਇੰਡੀਅਨ ਗਵਰਨਮੈਂਟ ਨੇ ਪੇਜ ਨੂੰ ਇੰਡੀਆ ਵਿੱਚ ਬੈਨ ਕਰ ਦਿੱਤਾ ਹੈ। 15 ਕੁ ਦਿਨਾਂ ਵਿੱਚ ਹੀ ਹਿੰਦੁਸਤਾਨ ਬੁਖਲਾ ਗਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਹਿੰਦੁਸਤਾਨ ਨਹੀਂ ਚਾਹੁੰਦਾ ਕਿ ਸਿੱਖਾਂ ਨੂੰ ਸੱਚ ਦਾ ਪਤਾ ਲੱਗੇ। ਇਹ ਕਿਸ ਤਰ੍ਹਾਂ ਦਾ ਆਜ਼ਾਦ ਦੇਸ਼ ਹੈ? ਤੇ ਜੋ ਲੋਕ ਕਹਿੰਦੇ ਹਨ ਕਿ ਹਿੰਦੁਸਤਾਨ ਵਿੱਚ ਸਿੱਖ ਖਾਲਿਸਤਾਨ ਦੀ ਮੰਗ ਨਹੀਂ ਕਰਦੇ ਹਨ, ਤਾਂ ਉਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਫਿਰ ਹਿੰਦੁਸਤਾਨ ਇੰਨਾ ਸੱਚ ਤੋਂ ਡਰ ਕਿਉਂ ਰਿਹਾ ਹੈ? ਪਰ ਅਸੀਂ ਰੁਕੇ ਨਹੀਂ ਹਾਂ ਤੇ ਨਾ ਹੀ ਥੱਕੇ ਹਾਂ। ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ ਤੇ maybe have got best weapons and infrastructure on their side, but we got truth on our side and truth will find its way. ਡਾਕਟਰ ਜੀ, ਪਾਕਿਸਤਾਨ ਨੂੰ ਸਾਨੂੰ ਹੋਰ ਨਹੀਂ ਤਾਂ ਖਾਲਿਸਤਾਨ TV ਨੂੰ ਚਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ, ਤਾਂ ਕਿ ਅਸੀਂ ਬਾਰਡਰ ਦੇ ਲਾਗੇ TV ਟਰਾਂਸਮੀਟਰ ਲਾ ਕੇ ਆਪਣੇ ਵੀਰਾਂ ਤੱਕ ਸੱਚ ਨੂੰ ਪਹੁੰਚਾ ਸਕੀਏ। ਮੈਨੂੰ ਪਤਾ ਹੈ ਕਿ ਇਹ ਮੁਸ਼ਕਲ ਕੰਮ ਹੈ, ਪਰ ਦੇਸ਼ ਆਜ਼ਾਦ ਕਰਾਉਣਾ ਕੋਈ ਸੌਖਾ ਕੰਮ ਵੀ ਨਹੀਂ। ਇਸ ਲਈ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਬਾਰੇ ਸੋਚਣ ਤੇ ਕੁਝ ਕੀਤਾ ਜਾ ਸਕੇ। ਅੰਤ ਵਿੱਚ ਮੈਂ ਕੁਝ ਜ਼ਿਆਦਾ ਨਾ ਕਹਿੰਦਾ ਹੋਇਆ ਤੁਹਾਡੇ ਕੋਲ ਮਾਫੀ ਮੰਗਣਾ ਚਾਹੁੰਦਾ ਹਾਂ ਤੇ ਨਾਲੇ ਫਤਿਹ ਗੁਜ਼ਾਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਵੀਰ ਹਰਦੀਪ ਸਿੰਘ ਜੀ ਦਾ ਧੰਨਵਾਦ। ਉਹਨਾਂ ਨੇ ਸਾਨੂੰ ਆਕਲੈਂਡ ਨਿਊਜ਼ੀਲੈਂਡ ਤੋਂ ਲਿਖਿਆ ਜੀ। ਇਹ ਰੇਡੀਓ ਖਾਲਿਸਤਾਨ ਵੀ ਰਨ ਕਰਦੇ ਨੇ ਔਰ ਸਮੇਂ-ਸਮੇਂ ਸਾਨੂੰ ਲਿਖਦੇ ਰਹਿੰਦੇ ਨੇ ਜੀ। ਇਹਨਾਂ ਨੂੰ ਸਾਡੀ ਭਾਈ ਬਲਵੰਤ ਸਿੰਘ ਰਾਜੋਆਣਾ ਸੰਬੰਧੀ ਕੀਤੀ ਟਿੱਪਣੀ ਪਸੰਦ ਆਈ। ਵੈਸੇ ਵੀ ਪੰਜਾਬ ਸਪੈਕਟਰਮ ਨੇ ਜਦੋਂ ਉਸ ਨੂੰ ਪਾਇਆ ਵੈਬਸਾਈਟ ਤੇ ਹਜ਼ਾਰਾਂ ਦੀ ਗਿਣਤੀ 'ਚ ਵੀਰਾਂ ਭੈਣਾਂ ਨੇ ਉਸ ਨੂੰ ਦੇਖਿਆ ਔਰ ਬਹੁਤ ਸਾਰੀਆਂ ਉਹਦੇ 'ਤੇ ਉਹਨਾਂ ਨੇ ਹਾਂ ਪੱਖੀ ਟਿੱਪਣੀਆਂ ਹੀ ਕੀਤੀਆਂ ਨੇ ਜੀ। ਸਾਡਾ ਯਤਨ ਇਹੀ ਸੀ ਕਿ ਅਸੀਂ ਜਿੱਥੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੀ ਉਹਨਾਂ ਦੀ ਬਹਾਦਰੀ ਹੈ ਜੀ, ਉਹਨਾਂ ਦਾ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਘੂਰਨ ਦਾ ਜਿਹੜਾ ਸਿੰਘਾਊਪੁਣ ਹੈ ਜੀ, ਉਸ ਦੇ ਨਾਲ ਜਿਹੜੇ ਕੁਛ ਪੱਖ ਉਹਨਾਂ ਦੀ ਸ਼ਖਸੀਅਤ ਦੇ, ਖਾਸ ਤੌਰ 'ਤੇ ਜਿਵੇਂ ਉਹਨਾਂ ਦੇ ਕੁਛ ਬਿਆਨ ਉਹ ਸਮੁੱਚੀਆਂ ਪੰਥਕ ਧਿਰਾਂ ਦੀ ਕੁਰਬਾਨੀ ਨੂੰ ਨੈਗੇਟ ਕਰਨ ਵਾਲੇ ਹੁੰਦੇ ਨੇ ਜੀ, ਉਹਨਾਂ ਪ੍ਰਤੀ ਅਸੀਂ ਬੜੀ ਸਤਿਕਾਰਤ ਔਰ ਜ਼ਬਤ ਵਿੱਚ ਰਹਿੰਦੇ ਹਾਂ ਟਿੱਪਣੀ ਕੀਤੀ ਜੀ। ਔਰ ਉਹਦੇ 'ਚ ਕੋਈ ਅਸੀਂ ਉਹਨਾਂ ਨੂੰ ਛੁਟਿਆਉਣ ਦਾ ਯਤਨ ਨਹੀਂ ਹੈ ਜੀ। ਲੇਕਿਨ ਇਹ ਕਈ ਵਾਰ ਜ਼ਰੂਰੀ ਬਣ ਜਾਂਦਾ ਹੈ ਕਿ ਜਦੋਂ ਇੱਕ ਨਿਰਾਸ਼ਤਾ ਪਸਰ ਰਹੀ ਹੋਏ ਸਾਰਿਆਂ 'ਚ, ਕਿ ਤੁਸੀਂ ਉਸ ਮੁੱਦੇ ਦੇ ਉੱਤੇ ਆਪਣੀ ਪਹੁੰਚ ਜਿਹੜੀ ਹੈ ਉਹ ਜ਼ਰੂਰ ਦਿਖਾਓ ਜੀ। ਜਿਹੜਾ ਇਹਨਾਂ ਨੇ ਜ਼ਿਕਰ ਕੀਤਾ ਹੈ ਕਿ ਜੇ ਇੰਡੀਆ ਦੇ ਵਿੱਚ ਟੈਲੀਵਿਜ਼ਨ ਚੱਲਦਾ ਹੈ ਤਾਂ ਉਸ ਨੂੰ ਉਹ ਬਲੌਕ ਕਰਨਗੇ। ਜਿਵੇਂ ਉਹਨਾਂ ਨੇ ਆਪਣੀ ਉਦਾਹਰਣ ਦਿੱਤੀ ਹੈ ਕਿ ਉਹਨਾਂ ਦਾ ਜਿਹੜਾ ਫੇਸ ਪੇਜ ਹੈ ਬੜਾ ਪਪੂਲਰ ਹੋਇਆ ਔਰ ਉਹਨੂੰ ਸ਼ਟ ਡਾਊਨ ਕਰ ਦਿੱਤਾ ਗਿਆ। ਬਿਲਕੁਲ ਠੀਕ ਗੱਲ ਹੈ ਇਹਨਾਂ ਦੀ। ਇਹੀ ਨਹੀਂ, ਜਿਹੜੇ ਉੱਥੇ ਥੋੜ੍ਹੀ ਬਹੁਤ ਕੋਈ ਨਿਰਪੱਖਤਾ ਦੇ ਨਾਲ ਜਿਹੜਾ ਪੱਤਰਕਾਰ ਵੀ ਕੰਮ ਕਰਨਾ ਚਾਹੁੰਦਾ, ਇਹ ਨਹੀਂ ਵੀ ਬੀਤੇ ਦੇ ਵਿੱਚ ਅੱਜ ਵੀ ਉਹਦੇ ਲਈ ਫਰੀਡਮ ਨਹੀਂ ਹੈ। ਇਸ ਲਈ ਜਿਹੜਾ ਦੁਨੀਆ ਦੇ ਵਿੱਚ ਜਰਨਲਿਜ਼ਮ ਜਾਂ ਜਰਨਲਿਸਟ ਦੀ ਫਰੀਡਮ ਦਾ ਜਿਹੜਾ ਮੁਲਾਂਕਣ ਕਰਦੇ ਨੇ, ਰਿਪੋਰਟ ਐਨੂਅਲ ਦਿੰਦੇ ਨੇ, ਭਾਰਤ ਨੂੰ ਉਹਨਾਂ ਨੇ ਪਾਰਸ਼ਲ ਫਰੀ ਕੰਟਰੀ 'ਚ ਰੱਖਿਆ ਹੋਇਆ। ਜਿੰਨੀਆਂ ਡਿਵੈਲਪਡ ਕੰਟਰੀਜ਼ ਨੇ ਇਹ ਮੀਡੀਆ ਫੁੱਲੀ ਆਜ਼ਾਦ ਹੈ। ਮੀਡੀਆ ਦੇ ਹਵਾਲੇ ਨਾਲ ਭਾਰਤ ਜਿਹੜਾ ਪਾਰਸ਼ਲੀ ਫਰੀ ਹੈ ਜੀ। ਪਾਕਿਸਤਾਨ ਨੂੰ ਜੋ ਮਰਜ਼ੀ ਇਹ ਬਲੇਮ ਕਰਨ ਜਾਂ ਕਈ ਵਾਰੀ
ਸਾਡੇ ਵੀਰ ਭੈਣਾਂ ਵੀ ਗਲਤਫਹਿਮੀ ਦਾ ਸ਼ਿਕਾਰ ਹੁੰਦੇ ਨੇ ਜੀ। ਪਰ ਜਿੰਨਾ ਪਾਕਿਸਤਾਨ ਦੇ ਵਿੱਚ ਮੀਡੀਆ ਥਰਾਈਵਿੰਗ ਹੈ, ਜਿੰਨਾ ਇੰਡੀਪੈਂਡੈਂਟ ਹੈ, ਜਿਸ ਤਰੀਕੇ ਨਾਲ ਉਹ ਆਪਣੀ ਲੀਡਰਸ਼ਿਪ ਨੂੰ ਕ੍ਰਿਟਿਸਾਈਜ਼ ਕਰਦੇ ਨੇ, ਈਵਨ ਭਾਰਤ ਦਾ ਇੱਕ ਲੀਡਰ ਮਨੀ ਸ਼ੰਕਰ ਆਇਆ, ਇੱਕ ਵਾਰ ਮੈਂ ਉਹਦਾ ਇੱਕ ਪਾਕਿਸਤਾਨ ਦੇ ਚੈਨਲ ਦੇ ਉੱਤੇ ਇੰਟਰਵਿਊ ਸੁਣ ਰਿਹਾ ਸੀ, ਤੇ ਉਹਨੂੰ ਉਹਨਾਂ ਨੇ ਪੁੱਛਿਆ ਕਿ ਜੀ ਤੁਸੀਂ ਪਾਕਿਸਤਾਨ 'ਚ ਆਉਂਦੇ ਰਹਿੰਦੇ ਹੋ ਤੇ ਮੀਡੀਆ ਦੇ ਹਵਾਲੇ ਨਾਲ ਕੀ ਕਹੋਗੇ, ਤਾਂ ਉਹਨੇ ਕਿਹਾ, ਕਹਿੰਦਾ ਕਿ ਥੈਂਕ ਗੋਡ ਆਈ ਐਮ ਨਾਟ ਇਨ ਪਾਕਿਸਤਾਨ, ਨਹੀਂ ਤਾਂ ਮੇਰਾ ਤੁਸੀਂ ਜੋ ਹਾਲ ਮੀਡੀਆ ਨੇ ਕਰਨਾ ਸੀ, ਘੱਟੋ ਘੱਟ ਉੱਥੇ ਅਸੀਂ ਇਸ ਤੋਂ ਬਚੇ ਹੋਏ। ਸੋ ਇਹ ਲੈਫਟ ਹੈਂਡਡ ਕੰਪਲੀਮੈਂਟ ਸੀ ਟੂ ਸ਼ੋ ਕਿ ਕਿਸ ਹੱਦ ਤੱਕ ਫਰੀडम ਹੈ। ਸੋ ਉਹ ਫਰੀडम ਇੰਡੀਆ ਜਦੋਂ ਮਾਈਨੋਰਿਟੀਜ਼ ਦਾ ਇਸ਼ੂ ਆਉਂਦਾ ਹੈ, ਸਿੱਖਾਂ ਦਾ ਹੋਏ, ਮੁਸਲਮਾਨਾਂ ਦਾ ਹੋਏ, ਈਸਾਈਆਂ ਦਾ ਹੋਏ, ਦਲਿਤਾਂ ਦਾ ਹੋਏ, ਟਰਾਈਬਲਸ ਦਾ ਹੋਏ, ਹੁਣ ਜਿੰਨੇ ਜ਼ੁਲਮ ਇਹ ਗ੍ਰੀਨ ਹੰਟ ਦੇ ਨਾਂ ਥੱਲੇ ਆਦੀਵਾਸੀਆਂ ਦੇ ਉੱਤੇ ਕਰ ਰਹੇ ਨੇ, ਇਹ ਡਰੋਨ ਵੀ ਇਸਤੇਮਾਲ ਕਰਦੇ ਨੇ, 에ਅਰ ਫੋਰਸ ਵੀ ਇਹਨਾਂ ਨੇ ਉੱਥੇ ਕੀਤੀ ਹੈ, ਫੌਜੀ ਐਕਸ਼ਨ ਵੀ ਹੋ ਰਹੇ ਨੇ, ਪਰ ਕਿੰਨਾ ਕੁ ਮੀਡੀਆ ਉਹਨੂੰ ਕਵਰ ਕਰਦੇ ਕਿ ਕੀ ਹੋ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਤਾਂ ਅਨਥਿੰਕੇਬਲ ਹੈ। ਹਾਲਾਂਕਿ ਜਿਹੜਾ ਦੂਸਰਾ ਅੱਜ ਸੋਸ਼ਲ ਨੈਟਵਰਕਿੰਗ ਹੈ, ਕੋਈ ਪੇਜ ਬਲੌਕ ਕਰਦਾ, ਕੋਈ ਨਵਾਂ ਸ਼ੁਰੂ ਕਰ ਲੈਂਦਾ ਕਿਸੇ ਨਾ ਕਿਸੇ ਪਾਸਿਓਂ। ਅੱਜ ਇਹ ਨਹੀਂ ਹੈ ਵੀ ਪੰਜਾਬ 'ਚ ਜਾਣਕਾਰੀ ਨਹੀਂ ਪਹੁੰਚਦੀ, ਭਾਵੇਂ ਉਹਦਾ ਡਾਇਰੈਕਟ ਮੀਡੀਆ ਦੇ ਉੱਤੇ ਤਾਂ ਉਹਨਾਂ ਨੇ ਹਾਲੀਵੁੱਡ ਬਾਲੀਵੁੱਡ ਦਾ ਉਹ ਮਿਲਾ ਕੇ ਸਾਰਾ ਜਿਹੜਾ ਸ਼ੈਤਾਨ ਕਲਚਰ ਹੈ ਉਹਨੂੰ ਹੀ ਪ੍ਰਮੋਟ ਕੀਤਾ ਜਾਂਦਾ, ਪਰ ਜ਼ਾਹਰ ਹੈ ਉਹਨਾਂ ਨੂੰ ਆਸ ਹੈ ਪਾਕਿਸਤਾਨ ਤੋਂ ਕਿ ਵੀ ਪਾਕਿਸਤਾਨ ਬਾਰਡਰ ਦੇ ਨਾਲ ਖਾਲਿਸਤਾਨ ਟੀਵੀ ਸ਼ੁਰੂ ਕਰੇ। ਉਹਨਾਂ ਵਿਚਾਰਿਆਂ ਦੀਆਂ ਆਪਣੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਹੈ, ਉਹ ਆਪਣੀਆਂ ਪ੍ਰੋਬਲਮਸ ਲੱਗੇ ਹੋਏ ਨੇ, ਉਹਨਾਂ ਦੇ ਆਪਣੀ ਹਿੰਸਾ ਹੈ, ਵਾਇਲੈਂਸ ਹੈ, ਕਿਤੇ ਨਾ ਕਿਤੇ ਆਰਥਿਕਤਾ ਦਾ ਹਾਲ ਹੈ ਮਾੜਾ, ਉਹ ਤਾਂ ਆਪਣਾ ਉਹਨਾਂ ਦਾ ਬਲੋਚਿਸਤਾਨ 'ਚ ਕੀ ਹਾਲ ਕਰ ਰਹੇ ਨੇ ਇੰਡੀਅਨ ਔਰ ਇਹ ਸਾਰੇ ਰਲ ਕੇ ਬਾਹਰਲਿਆਂ ਦੀ ਸ਼ਹਿਰ ਦੇ ਉੱਤੇ। ਕਾਸ਼ ਇਵੇਂ ਹੋਏ, ਪਾਕਿਸਤਾਨ ਸ਼ੁਰੂ ਕਰਦੇ, ਚੀਨ ਕਰਦੇ, ਘੱਟੋ ਘੱਟ ਅਮਰੀਕਾ 'ਚ ਅਸੀਂ ਇੱਥੇ ਬੈਠ ਕੇ ਗੱਲ ਤਾਂ ਕਰ ਸਕਦੇ ਹਾਂ, ਕੱਲ ਨੂੰ ਇਹਨਾਂ ਨੇ ਕੀ ਕਰਨਾ ਇਹ ਨਹੀਂ ਪਤਾ ਹੈ, ਬਟ ਅੱਜ ਦੀ ਡੇਟ ਤੱਕ ਘੱਟੋ ਘੱਟ ਸਾਨੂੰ ਆਪਣੀ ਗੱਲ ਜਿਹੜੀ ਹੈ ਉਹ ਆਜ਼ਾਦੀ ਨਾਲ ਕਹਿਣ ਦਾ ਹੱਕ ਹੈ। ਸੋ ਓਬਵੀਅਸਲੀ ਸਾਡੀ ਆਸ ਤਾਂ ਇਹੀ ਹੋਏਗੀ ਕਿ ਆਉਣ ਵਾਲੇ ਸਮੇਂ 'ਚ ਕੋਈ ਨਾ ਕੋਈ ਐਸਾ ਜ਼ਰੀਆ ਡਿਵੈਲਪ ਹੋਏ ਕਿ ਵੱਧ ਤੋਂ ਵੱਧ ਹੋਰ ਜਾਣਕਾਰੀ ਵੀ ਪੰਜਾਬ ਬੈਠੇ ਸਾਡੇ ਭੈਣਾਂ ਭਰਾਵਾਂ ਤੱਕ ਪਹੁੰਚ ਸਕੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਤੇ ਹੁਣ ਅਸੀਂ ਆਪਣੀ ਈਮੇਲ ਤੇ ਮੈਸੇਜ ਦਾ ਸੈਸ਼ਨ ਇੱਥੇ ਖਤਮ ਕਰਕੇ ਸਵਾਲ ਜਵਾਬ ਵੱਲ ਵਧਦੇ ਹਾਂ। ਤੇ ਅੱਜ 19 ਜੂਨ 2013 6 ਹਾੜ ਸੰਮਤ ਨਾਨਕਸ਼ਾਹੀ 545 ਦਾ ਦਿਨ ਹੈ। ਤੇ ਹੁਣ ਸਾਡੇ ਦਰਸ਼ਕਾਂ ਨੂੰ ਨਾਨਕਸ਼ਾਹੀ ਸੰਮਤ ਦਾ ਦਿਨ ਹੈ ਤੇ ਹੁਣ ਸੰਮਤ 545। ਹਾਂਜੀ, ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਵਰਲਡ ਹਿਸਟਰੀ ਤੇ ਸਿੱਖ ਹਿਸਟਰੀ ਵਿੱਚ ਅੱਜ ਦੇ ਦਿਨ ਦੀ ਕੀ ਅਹਿਮੀਅਤ ਹੈ। ਕਿਉਂਕਿ ਜਦੋਂ ਅਸੀਂ ਅੰਗਰੇਜ਼ੀ ਡੇਟ ਔਰ ਮੰਥ ਦੀ ਗੱਲ ਕਰਦੇ ਹਾਂ ਜੀ, ਤਾਂ ਜਦੋਂ ਆਪਣੇ ਦੀ ਕਰਦੇ ਹਾਂ ਸਾਡੇ 12 ਮਹੀਨੇ ਨੇ, ਜਿਵੇਂ ਅੱਜ 6 ਹਾੜ ਹੈ ਤੇ ਅਸੀਂ ਕਵਾਂਗੇ ਨਾਨਕਸ਼ਾਹੀ ਸੰਮਤ ਜੀ। ਫਿਰ ਅਸੀਂ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਵਾਲੇ ਸਾਲ ਤੋਂ ਸ਼ੁਰੂ ਹੁੰਦਾ ਜੀ, 1469 'ਚ ਉਹਨਾਂ ਦਾ ਪ੍ਰਕਾਸ਼ ਹੋਇਆ, ਸੋ ਨਾਨਕਸ਼ਾਹੀ ਸੰਮਤ 545 ਜੀ। ਸਿੱਖ ਇਤਿਹਾਸ ਦੀਆਂ ਮੁੱਖ ਘਟਨਾਵਾਂ 'ਚ 1665 ਦੇ ਵਿੱਚ ਚੱਕ ਨਾਨਕੀ, ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਦਾ ਨਾਂ ਨਾਨਕੀ ਜੀ ਸੀ, ਮਾਤਾ ਨਾਨਕੀ ਜੀ ਜੀ। ਸੋ 6ਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਵਸਾਇਆ ਜੀ, ਸ਼ਿਵਾਲਿਕ ਦੀਆਂ ਫੁੱਟ ਹਿਲਸ ਦੇ ਵਿੱਚ, ਉਹਦੇ ਪੈਰਾਂ ਦੇ ਵਿੱਚ ਜੀ। ਗੁਰੂ ਹਰਰਾਏ ਸਾਹਿਬ, 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ, 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉੱਥੇ ਹੀ ਰਹੇ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਚਾਹਿਆ ਕਿ ਉਹਨਾਂ ਦਿਨਾਂ 'ਚ ਇਹ ਵਿਚਾਰ ਚੱਲ ਰਹੀ ਸੀ ਕਿ ਉਹਨਾਂ ਨੂੰ ਧਮਧਾਨ ਜਿਹੜਾ ਕਿ ਬਾਂਗਰ ਦੇਸ਼ ਦੇ ਵਿੱਚ ਹੈ, ਸੰਗਤ ਨੇ ਪਹੁੰਚ ਕੀਤੀ, ਉਹਨਾਂ ਨੇ ਮਹਿਲ ਬਣਾ ਦਿੱਤਾ ਗੁਰੂ, ਅਸੀਂ ਕਿਉਂਕਿ ਉਹਨਾਂ ਨੂੰ ਗੁਰੂ ਕੇ ਮਹਿਲ ਹੀ ਕਹਿੰਦੇ ਉਹਨਾਂ ਦੇ ਨਿਵਾਸ ਸਥਾਨ ਨੂੰ, ਖੂਹ ਜਿਹੜਾ ਉਹ ਲਵਾ ਦਿੱਤਾ। ਪਰ ਉਸ ਪੀਰੀਅਡ ਦੇ ਵਿੱਚ ਹੀ ਜਿਹੜੇ ਬਾਅਦ ਦੇ ਵਿੱਚ ਕਹਿਲੂਰ ਰਿਆਸਤ ਜਿਹੜੀ ਅੱਜ ਬਿਲਾਸਪੁਰ ਹੈ, ਜਿਵੇਂ ਉਹਨਾਂ ਨੇ ਦੁਸ਼ਮਣੀ ਬਾਅਦ ਦੇ ਵਿੱਚ ਦਿਖਾਈ, ਭੀਮ ਚੰਦ ਔਰ ਅਜਮੇਰ ਦਾ ਚੰਦ ਨੇ 10ਵੇਂ ਪਾਤਸ਼ਾਹ ਦੇ ਖਿਲਾਫ 22 ਧਾਰ ਦੇ ਪਹਾੜੀ ਰਾਜਿਆਂ ਦਾ ਸਰਗਣਾ ਉਹੀ ਸੀ। ਹਾਲਾਂਕਿ ਇਹਨਾਂ ਦੇ ਇੱਕ ਵਡੇਰੇ ਨੂੰ 6ਵੇਂ ਪਾਤਸ਼ਾਹ ਜਦੋਂ ਕਿ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜਿਆਂ ਨੂੰ ਛਡਾ ਕੇ ਲਿਆਏ ਤਾਂ ਉਹਨਾਂ 'ਚੋਂ ਇੱਕ ਉਹਨਾਂ ਦਾ ਕਹਿਲੋਰੀਆਂ ਦਾ ਰਾਜਾ ਸੀ। ਸੋ ਇਹੀ ਕਾਰਨ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਉਹਨਾਂ ਨੇ ਹੀ ਇਨਵਾਈਟ ਕੀਤਾ ਕਿ ਵੀ ਤੁਸੀਂ ਸਾਡੇ ਨੇੜੇ ਰਹੋ, ਜਦੋਂ ਕਿ ਉਹਨਾਂ ਨੇ ਕੀਰਤਪੁਰ ਸਾਹਿਬ ਵਸਾਇਆ। ਸੋ ਉਹਨਾਂ ਦੀ ਰਿਕੁਐਸਟ ਦੇ ਉੱਤੇ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਪੈਸੇ ਧਾਰ ਕੇ ਜੀ, ਇਹ ਮਾਖੋਵਾਲ ਨਾਂ ਦੀ ਥਾਂ ਸੀ, ਇਸ ਥਾਂ ਦੇ ਉੱਤੇ ਆਪਣੀ ਮਾਤਾ ਜੀ ਦੇ ਨਾਂ ਦੇ ਉੱਤੇ ਚੱਕ ਨਾਨਕੀ ਵਸਾਇਆ ਜੀ, ਜਿਹੜਾ ਬਾਅਦ ਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਦੇ ਵੇਲੇ ਐਕਸਪੈਂਡ ਹੋਇਆ ਉਹਦੇ ਨਾਲ ਅਨੰਦਪੁਰ ਸਾਹਿਬ ਬਣ ਗਿਆ। ਅਨੰਦਪੁਰ ਤਾਂ ਇਹ ਸੀ ਕਿ ਜਿੱਥੇ ਹਮੇਸ਼ਾ ਆਨੰਦ ਹੈ। ਸੋ ਇਹ ਬੜੀ ਯੂਨੀਕ ਗੱਲ ਹੈ ਕਿ
ਅੱਜ ਵੀ ਜਦੋਂ ਵਿਮਨ ਰਾਈਟਸ ਦੀ ਗੱਲ ਹੁੰਦੀ ਹੈ ਤੇ ਅਸੀਂ ਬਹੁਤ ਵਾਰੀ ਪੱਛਮ ਵੱਲ ਹੀ ਦੇਖਦੇ ਹਾਂ ਜੀ, ਬੜੀ ਫਰੀडम ਹੈ ਜਾਂ ਕੀ ਹੈ। ਉਹਨਾਂ ਜ਼ਮਾਨਿਆਂ 'ਚ ਨਾ ਸਿਰਫ ਮਾਤਾ ਨੂੰ ਵਡਿਆਣਾ, ਉਹਨਾਂ ਦੇ ਨਾਂ ਤੇ ਸ਼ਹਿਰ ਵੀ ਵਸਾਣਾ, ਇਹ ਬੜੇ ਰੈਵੋਲੂਸ਼ਨਰੀ ਸਟੈਪ ਨੇ ਜਿਹੜੇ ਕਿ ਸਾਨੂੰ ਇਤਿਹਾਸ ਦੇ ਵਿੱਚ ਲਿਆਉਣੇ ਚਾਹੀਦੇ ਨੇ। ਤੇ ਭਾਈ ਗੁਰਦਿੱਤਾ ਜੀ ਜਿਹੜੇ ਕਿ ਬਾਬਾ ਬੁੱਢਾ ਜੀ ਦੇ ਸਪੁੱਤਰ ਸਨ, ਉਹਨਾਂ ਨੇ ਮੋੜੀ ਗੱਡੀ, ਕਿਉਂਕਿ ਇੱਕ ਹੁੰਦਾ ਸੀ, ਇੱਕ ਰਸਮ ਹੈ ਕਿ ਵੀ ਮੋੜੀ ਜਿਹੜਾ ਹੈ ਉਹ ਤਣੇ ਨੂੰ ਕਹਿੰਦੇ ਨੇ, ਦਰਖਤ ਦੇ ਸਟੈਮ ਨੂੰ, ਕਿ ਉਸ ਤੋਂ ਬਾਅਦ ਫਿਰ ਕੰਸਟਰਕਸ਼ਨ ਵਰਕ ਔਰ ਦੂਸਰਾ ਸ਼ੁਰੂ ਹੋਇਆ ਔਰ ਚੱਕ ਨਾਨਕੀ ਫਿਰ ਐਕਸਪੈਂਡ ਹੋ ਕੇ ਅਨੰਦਪੁਰ ਸਾਹਿਬ ਦੇ ਰੂਪ ਦੇ ਵਿੱਚ ਉਦੋਂ ਵੀ ਵਸਿਆ ਔਰ ਅੱਜ ਵੀ ਦੁਨੀਆ ਦੇ ਧਰਮਾਂ ਦੀ ਦੁਨੀਆ ਦੇ ਨਕਸ਼ੇ 'ਤੇ ਉਹ ਕਾਇਮ ਹੈ। 1925 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੀਗਲ ਸਟੇਟਸ ਮਿਲਿਆ। ਔਰ ਜਦੋਂ ਅਸੀਂ ਵਿਮਨ ਰਾਈਟਸ ਦੀ ਗੱਲ ਕਰਦੇ ਹਾਂ, ਉਹ ਗੁਰਦੁਆਰਾ ਐਕਟ 1925 ਚ ਪਾਸ ਹੋਏ। ਪਹਿਲੀ ਵਾਰ ਅਜੇ ਅਮਰੀਕਾ 'ਚ ਵੀ ਔਰਤਾਂ ਨੂੰ ਵੋਟ ਦਾ ਹੱਕ 1921 ਦੇ ਵਿੱਚ ਮਿਲਿਆ, 2021 ਦੇ ਵਿੱਚ। ਔਰ ਪਹਿਲੀ ਵਾਰ ਉਸ ਖਿੱਤੇ 'ਚ ਔਰਤਾਂ ਨੂੰ, ਸ਼੍ਰੋਮਣੀ ਸਿੱਖ ਬੀਬੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਵੋਟ ਦਾ ਹੱਕ ਮਿਲਿਆ। 1984 ਜੂਨ 84 ਅਸੀਂ ਘੱਲੂਘਾਰਾ ਹਫ਼ਤਾ ਸਾਰਾ ਯਾਦ ਕੀਤਾ, ਪਰ ਇਹ ਜਿਹੜੀਆਂ ਸਾਰੀਆਂ ਡਿਵੈਲਪਮੈਂਟਸ ਫਿਰ ਜੂਨ ਦੇ ਮਹੀਨੇ ਚੱਲ ਰਹੀਆਂ ਸੀ। ਫੌਜ ਦਾ ਪੂਰਾ ਕੰਟਰੋਲ ਸੀ, ਫੌਜ ਕਬਜ਼ਾ ਕਰਕੇ ਬੈਠੀ ਸੀ। ਇੰਦਰਾ ਜ਼ੈਲ ਸਿੰਘ ਆਇਆ ਉੱਥੇ, ਫਿਰ ਜਨਰਲ ਸੁੰਦਰ ਜੀ ਜਿਹੜਾ ਉਹਨੇ ਆ ਕੇ ਕੀਤਾ ਟੂਰ, ਫਿਰ ਵੈਦ ਆਇਆ, ਫੌਜ ਉੱਥੇ ਬੈਠੀ ਹੋਈ ਸੀ। ਫਿਰ ਇੰਦਰਾ ਗਾਂਧੀ ਨੇ ਆਉਣਾ ਸੀ ਤੇ ਇੰਦਰਾ ਗਾਂਧੀ ਆਉਣ ਤੋਂ ਪਹਿਲਾਂ ਸਮਝਦੀ ਸੀ ਜੀ ਕੋਈ ਕੰਪਰੋਮਾਈਜ਼ ਹੋ ਜਾਏ, ਕਿਸੇ ਲੈਵਲ ਤੇ ਕੋਈ ਗੱਲਬਾਤ ਹੋ ਜਾਏ। ਸੋ ਜਿਹੜੇ ਸਿੰਘ ਸਾਹਿਬਾਨ ਸੀ, ਗਿਆਨੀ ਕਿਰਪਾਲ ਸਿੰਘ, ਸਾਹਿਬ ਸਿੰਘ, ਇਹ ਸਾਰੇ ਉਸ ਪੀਰੀਅਡ ਦੇ ਜਥੇਦਾਰ ਅਕਾਲ ਤਖਤ ਔਰ ਹੈੱਡ ਗ੍ਰੰਥੀ, 16-18 ਇਹਨਾਂ ਨੇ ਮੰਗਾਂ ਕੀਤੀ। ਮੰਗਾਂ ਕਾਹਦੀਆਂ ਸੀ? ਉਹ ਸਰੈਂਡਰ ਲਾਈਨ ਹੀ ਸੀ ਕਿ ਜੀ ਸ਼੍ਰੋਮਣੀ ਕਮੇਟੀ ਦੇ ਹਵਾਲੇ ਗੁਰਦੁਆਰੇ ਕਰ ਦਿਓ। ਤਾਂ ਉਹਨਾਂ ਨੇ ਜਿਹੜੀ ਇਹ ਮੰਗ ਸੀ ਕਿ CRPF ਪੰਜਾਬ 'ਚੋਂ ਕੱਢੋ ਔਰ ਜਾਰੀ ਕਰੋ, ਤੁਸੀਂ ਕਿੰਨੇ ਲੋਕ ਮਾਰੇ ਨੇ, ਉਹ ਨਹੀਂ ਮੰਨੇ। ਲੇਕਿਨ ਉਸ ਪੀਰੀਅਡ 'ਚ ਉਹਨਾਂ ਨੇ ਜਿਹੜਾ ਇੰਦਰਾ ਗਾਂਧੀ ਨੇ ਆ ਕੇ ਉਹਦੇ ਆਉਣ ਤੋਂ ਪਹਿਲਾਂ ਬਾਕੀ ਉਹਨਾਂ ਨੇ ਮੰਗਾਂ ਮੰਨ ਲਈਆਂ ਸੀ। ਵਰਲਡ ਹਿਸਟਰੀ 'ਚ ਅਸੀਂ ਦੇਖਦੇ ਹਾਂ ਕਿ 1862 ਦੇ ਵਿੱਚ ਜਿਹੜੀ ਹੈ ਸਲੇਵਰੀ ਉਹ US ਟੈਰੀਟਰੀਜ਼ ਦੇ ਵਿੱਚ ਖਤਮ ਹੋਈ। ਪਿਛਲੇ ਵੀਕਐਂਡ ਫਾਦਰਸ ਡੇ ਮਨਾਇਆ ਗਿਆ ਤੇ 1910 ਦੇ ਵਿੱਚ ਪਹਿਲੀ ਵਾਰ ਅਮਰੀਕਾ 'ਚ ਫਾਦਰਸ ਡੇ ਮਨਾਇਆ ਗਿਆ ਸੀ। 1912 'ਚ ਅੱਜ 40 ਘੰਟੇ ਦਾ ਹਫਤਾ ਹੁੰਦਾ, 8 ਘੰਟੇ ਤੋਂ ਜ਼ਿਆਦਾ ਕੰਮ ਨਹੀਂ ਕਰ ਸਕਦੇ। ਪਹਿਲੀ ਵਾਰੀ 1912 ਦੇ ਵਿੱਚ 8 ਆਵਰ ਵੀਕ, 8 ਘੰਟੇ ਹੀ ਕੰਮ ਕਰਨਾ ਹੈ, ਇਹ ਡਿਕਲੇਅਰ ਹੋਇਆ ਸੀ। 1933 ਦੇ ਵਿੱਚ ਰਸ਼ੀਅਨ ਲੀਡਰ ਟ੍ਰੋਟਸਕੀ ਜਿਹੜਾ ਕਿ ਭੱਜ ਕੇ ਫਰਾਂਸ ਆਇਆ, ਫਰਾਂਸ ਨੇ ਉਹਨੂੰ ਪੋਲੀਟੀਕਲ ਅਸਾਈਲਮ ਦਿੱਤੀ। ਤੇ 1964 ਦੇ ਵਿੱਚ ਸਿਵਲ ਰਾਈਟਸ ਐਕਟ ਪਾਸ ਹੋਇਆ, ਜਿਹਦੇ ਥੱਲੇ ਜੇ ਅੱਜ ਅਸੀਂ ਇੱਥੇ ਆਜ਼ਾਦੀ ਮਾਣ ਰਹੇ ਹਾਂ ਤੇ ਉਹਨਾਂ ਅਫਰੀਕਨ ਅਮਰੀਕਨਾਂ ਦੀ, ਕਾਲਿਆਂ ਦੀ ਬਦੌਲਤ ਹੈ, ਜਿਨ੍ਹਾਂ ਨੇ ਮਾਰਟਨ ਲੂਥਰ ਕਿੰਗ, ਮੈਲਕਮ ਐਕਸ ਸਟਰਗਲ ਕੀਤਾ। ਔਰ ਫਾਈਨਲੀ 1964 ਦੇ ਵਿੱਚ ਸਿਵਲ ਰਾਈਟਸ ਬਿੱਲ ਜਿਹੜਾ ਉਹ ਪਾਸ ਹੋ ਕੇ ਬਹੁਤ ਸਾਰੀ ਡਿਸਕ੍ਰਿਮੀਨੇਸ਼ਨ, ਸੈਗਰੀਗੇਸ਼ਨ ਜਿਹੜੀ ਹੈ ਉਹ ਖਤਮ ਹੋਈ। ਜੱਟ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਅਹਿਮੀਅਤ ਦੱਸੀ। ਤੇ ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।